ਹੋਇਆ ਕੀ ਹੈ ਕਿ ਅਮਰਤਪਾਲ ਸਿੰਘ ਦੇ ਜਿਹੜੇ ਚਾਚਾ ਜੀ ਸੀਗੇ ਹਰਜੀਤ ਸਿੰਘ, ਉਹਨਾਂ ਨੇ ਵੀ ਸਰੈਂਡਰ ਕਰ ਦਿੱਤਾ। ਸਰੈਂਡਰ ਕਰਨ ਤੋਂ ਬਾਅਦ ਇਹ ਕੁਝ ਘੰਟਿਆਂ ਬਾਅਦ ਖਬਰ ਆ ਗਈ ਕਿ ਉਹਨਾਂ ਨੂੰ ਵੀ ਜਹਾਜ਼ ਦੇ ਰਾਹੀਂ ਕਿਤੇ ਖੜਿਆ ਜਾ ਰਿਹਾ। ਫਿਰ ਬਾਅਦ 'ਚ ਉਹੀ ਗੱਲ ਸਾਹਮਣੇ ਆ ਗਈ ਕਿ ਉਹਨਾਂ ਨੂੰ ਵੀ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਲਿਆਂਦਾ ਗਿਆ। ਤਾਂ ਇਹ ਸਾਫ਼ ਹੈ, ਸਪਸ਼ਟ ਹੈ ਕਿ ਜਿਸ ਤਰ੍ਹਾਂ ਦੀਆਂ ਇਹ ਖਬਰਾਂ ਆ ਰਹੀਆਂ, ਦੇਖੋ ਸਾਡੇ ਇੱਧਰ ਇੰਟਰਨੈਟ ਹੈ ਨਹੀਂ ਗਾ, ਬਸ ਜੋ ਖਬਰਾਂ ਅਸੀਂ ਸਗੋਂ ਤੁਹਾਡੇ ਤੋਂ ਘੱਟ ਸੁਣ ਰਹੇ ਹਾਂ। ਸਾਨੂੰ ਤਾਂ ਬਿਲਕੁਲ ਕੱਟਿਆ ਹੋਇਆ ਇੱਕ ਤਰ੍ਹਾਂ ਨਾਲ ਕਹਿ ਲਓ, ਜਿਹੜੇ ਖਾਸ ਤੌਰ ਤੇ ਪਿੰਡਾਂ ਵਾਲੇ ਆ, ਕਿਉਂਕਿ ਸ਼ਹਿਰਾਂ 'ਚ ਲੀਜ਼ ਲਾਈਨ ਵਗੈਰਾ ਹੈਗੀ ਆ, ਪਿੰਡਾਂ 'ਚ ਤੇ ਬਿਲਕੁਲ ਨਹੀਂ ਕੱਟ ਆਫ ਹੀ ਆ ਕੰਮ। ਤਾਂ ਖੈਰ ਇਹ ਇਹਨਾਂ ਨੇ ਸਪਸ਼ਟ ਕਰ ਦਿੱਤਾ ਸੀ, ਕਿਉਂਕਿ ਅੱਜ IG ਜਿਹੜੇ ਸੀਗੇ ਸੁਖਚੈਨ ਸਿੰਘ ਗਿੱਲ, ਉਹਨਾਂ ਨੇ ਬਕਾਇਦਾ PC ਕਰਕੇ ਇਹਨਾਂ ਗੱਲਾਂ ਤੇ ਮੋਹਰਾਂ ਲਾਈਆਂ ਨੇ, ਮਤਲਬ ਕਿ ਤਸਦੀਕ ਕੀਤੀ ਹੈ। ਤਾਂ ਦੇਖੋ ਦਲਜੀਤ ਕਲਸੀ ਬਾਰੇ ਇਹ ਕਿਹਾ ਗਿਆ, ਉਹਨੂੰ ਗੁੜਗਾਉਂ ਤੋਂ ਲਿਆ ਹਿਰਾਸਤ ਦੇ ਵਿੱਚ, ਇਹ ਕਿਹਾ ਕਿ ਫੰਡਿੰਗ ਦਾ ਸਾਰਾ ਕੰਮ ਇਹ ਸਾਂਭਦਾ ਸੀਗਾ। ਇਹਦੇ ਕੋਲ 2-3 ਸਾਲਾਂ 'ਚ 35 ਕਰੋੜ ਰੁਪਈਆ ਆਇਆ, 35 ਕਰੋੜ ਰੁਪਈਆ ਬਾਹਰੋਂ ਆਇਆ। ਤਾਂ ਮਤਲਬ ਕਿ ਉਹ ਸਾਰੀ ਜਥੇਬੰਦੀ ਦਾ ਜਿਹੜਾ ਫੰਡਿੰਗ ਵਾਲਾ ਕੰਮ ਸੀ ਉਹ ਦਲਜੀਤ ਕਲਸੀ ਸਾਂਭਦਾ ਸੀਗਾ। ਪਰ ਉਹ ਆਪਾਂ ਦੇਖੀਏ, ਉਹ ਪ੍ਰਧਾਨ ਮੰਤਰੀ ਤਾਂ ਉਹ ਤਾਂ ਇਹਨਾਂ ਚੀਜ਼ਾਂ ਤੋਂ ਮੈਨੂੰ ਲੱਗਦਾ ਉਹਨੂੰ ਬਰੀਕੀ ਨਾਲ ਪਤਾ ਵੀ ਨਹੀਂ ਹੋਣਾ ਸ਼ਾਇਦ। ਉਹ ਤਾਂ ਉਹ ਵੀਡੀਓ ਬਣਾਉਣ ਦੇ ਚੱਕਰ 'ਚ ਤੇ ਐਵੇਂ ਬਸ ਇੱਧਰ ਉੱਧਰ ਉਹਨੂੰ ਵੀ ਰਗੜ ਦਿੱਤਾ ਨੇ ਇਹਨਾਂ ਨੇ, ਕਿਉਂਕਿ ਸ਼ੁਰੂ 'ਚ ਸਭ ਤੋਂ ਪਹਿਲਾਂ ਉਹੀ ਫੜਿਆ ਗਿਆ ਸੀਗਾ। ਤਾਂ ਗੱਲ ਇਹ ਹੈ ਕਿ NSA ਤਾਂ ਤਕਰੀਬਨ ਵੱਟ ਤੇ ਆ, ਜਿਹੜੇ ਵੀ ਮਤਲਬ ਕਿ ਅਮਰਤਪਾਲ ਸਿੰਘ ਦੇ ਕਰੀਬੀ ਸਾਥੀ ਹੈ, ਜਿਹੜਾ ਉਹਨਾਂ 'ਚ ਕੋਈ ਵੀ ਹੱਥ ਆ ਗਿਆ, NSA ਹੀ ਲੱਗ ਰਿਹਾ ਉਹਦੇ ਤੇ NSA ਹੀ ਲਾਇਆ ਜਾ ਰਿਹਾ। NSA ਕਾਨੂੰਨ ਇਸ ਤਰ੍ਹਾਂ ਦਾ ਹੈ, ਉਸ ਚੀਜ਼ ਨੂੰ ਸਮਝੋ ਤੁਸੀਂ, ਉਹ ਕਿਉਂ ਲਾਇਆ ਜਾ ਰਿਹਾ? ਉਹ ਮਤਲਬ ਕਿ ਨੈਸ਼ਨਲ ਸਿਕਿਉਰਿਟੀ ਐਕਟ, ਪਹਿਲਾਂ ਮੀਸਾ ਹੁੰਦਾ ਸੀ, ਲਾਲੂ ਪ੍ਰਸਾਦ ਯਾਦਵ ਦੀ ਇੱਕ ਕੁੜੀ ਦਾ ਨਾਮ ਮੀਸਾ ਹੈ। ਮੀਸਾ ਇਸੇ ਕਰਕੇ ਲੱਗਿਆ ਕਿਉਂਕਿ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਦਾ ਨਾਮ ਉਹ ਤੋਂ ਬਾਅਦ ਤੇ ਪਹਿਲਾਂ ਇਹਦੇ ਤੇ ਲਾਲੂ ਪ੍ਰਸਾਦ ਯਾਦਵ ਤੇ ਕਾਨੂੰਨ ਲੱਗਾ ਸੀ ਮੀਸਾ। ਉਹਦੇ ਬਾਅਦ ਇਹਨਾਂ ਨੇ ਲਿਆਂਦਾ ਇਹ ਨੈਸ਼ਨਲ ਸਿਕਿਉਰਿਟੀ ਐਕਟ। ਇਹਦੇ 'ਚ ਕੁਛ ਨਹੀਂ, ਇਹਦੀ ਜੇ ਵਿਆਖਿਆ ਪੜ੍ਹੋਗੇ ਕਿ ਜੋ ਇੰਟਰਨਲ ਸਿਕਿਉਰਿਟੀ ਹੈ, ਜਿਹੜਾ ਬੰਦਾ ਉਹਦੇ ਵਾਸਤੇ ਖਤਰਾ ਬਣਦਾ ਹੈ ਤਾਂ ਉਸ ਤੇ ਉਹ ਲੱਗ ਜਾਂਦਾ। ਉਹਦਾ ਕੀ ਹੈ ਕਿ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਦੀ ਜ਼ਰੂਰਤ ਨਹੀਂ ਬੰਦੇ ਨੂੰ, ਮੈਜਿਸਟ੍ਰੇਟ ਦੇ ਸਾਹਮਣੇ। ਹੁਣ ਇੱਥੇ ਮੰਨ ਲਓ ਕਿਸੇ ਦੀ ਗ੍ਰਿਫਤਾਰੀ ਪਾਉਣਗੇ ਤਾਂ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਪਊਗਾ। ਫਰਜ਼ ਕਰੋ ਅਜਨਾਲਾ ਘਟਨਾਕ੍ਰਮ ਦੇ ਵਿੱਚ ਕਿਸੇ ਨੂੰ ਪੇਸ਼ ਕਰਨਾ ਹੈ ਤਾਂ 307 ਦੇ ਮੁਕੱਦਮੇ 'ਚ ਪੇਸ਼ ਕਰੋਗੇ, 2 ਮਹੀਨਿਆਂ ਬਾਅਦ ਜ਼ਮਾਨਤ ਹੈ। ਪਰ ਨੈਸ਼ਨਲ ਸਿਕਿਉਰਿਟੀ ਐਕਟ ਇਸ ਤਰ੍ਹਾਂ ਦਾ ਕਿ ਪਹਿਲੀ ਹਿਰਾਸਤ ਜਿਹੜੀ ਉਹਦੀ ਮਿਆਦ 3 ਮਹੀਨੇ, ਫਿਰ ਐਕਸਟੈਂਸ਼ਨ ਜਿਹੜੀ ਹੈ, ਮਤਲਬ ਕਿ ਬਿਨਾਂ ਮੁਕੱਦਮੇ ਤੋਂ ਵੀ 1 ਸਾਲ ਤੱਕ ਕਿਸੇ ਨੂੰ ਹਿਰਾਸਤ 'ਚ ਰੱਖਿਆ ਜਾ ਸਕਦਾ ਹੈ। ਉਹ ਇਸ ਤਰ੍ਹਾਂ ਦਾ ਕਿ ਤੁਸੀਂ ਜੇ ਆਪਣੀ ਸੁਣਵਾਈ ਕਰਵਾਉਣੀ ਹੈ, ਤੁਹਾਨੂੰ ਲੱਗਦਾ ਮੈਂ ਵਿਦੋਸ਼ ਹਾਂ, ਤਾਂ ਐਡਵਾਈਜ਼ਰੀ ਕੋਲ ਜਾਣਾ ਪਵੇਗਾ, ਹਾਈ ਕੋਰਟ ਦੀ ਐਡਵਾਈਜ਼ਰੀ ਕੋਲ। ਇਹ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਿੱਤਾ ਵਾਲਾ ਕੰਮ ਹੁੰਦਾ ਜਿਹੜਾ NSA ਲੱਗ ਜਾਂਦਾ ਹੈ। ਇਸ ਕਰਕੇ ਇਹ ਜਿੰਨੇ ਵੀ ਨੇੜਲੇ ਕਿਸੇ ਨੂੰ ਪੜ੍ਹ ਰਹੇ, ਉਹਦਾ ਕੋਈ ਕਸੂਰ ਹੈ, ਕੋਈ ਹੈ ਨਹੀਂ ਹੈ, ਤਾਂ ਉਹ ਚੀਜ਼ ਵੇਖਣ ਦੀ ਥਾਂ ਤੇ ਬਸ ਸਾਰਿਆਂ ਤੇ NSA ਲਾ ਕੇ ਉਹਨੂੰ ਨਾਰਥ ਈਸਟ ਦੀ ਜੇਲ੍ਹ ਦੇ ਵਿੱਚ ਭੇਜ ਰਹੇ ਨੇ। ਤਾਂ ਇੱਥੋਂ ਇੱਕ ਗੱਲ ਹੋਰ ਵੀ ਸਾਬਤ ਹੁੰਦੀ ਹੈ ਜਾਂ ਸਿੱਧ ਹੁੰਦੀ ਹੈ ਕਿ ਡਿਬਰੂਗੜ੍ਹ ਜੇਲ੍ਹ ਨੂੰ ਜਿਸ ਤਰ੍ਹਾਂ ਤਿਆਰ ਕੀਤਾ ਗਿਆ, ਇਹ ਠੀਕ ਵੈਸੇ ਹੀ ਅਸਮ ਦੇ ਵਿੱਚ ਆ। ਅਸਮ ਦੇ ਵਿੱਚ ਯਾਦ ਹੋਏਗਾ ਤੁਹਾਨੂੰ, ਜਦੋਂ ਉਹ ਲਿਆਂਦਾ ਸੀਗਾ ਇਹਨਾਂ ਨੇ CA ਵਗੈਰਾ, ਤਾਂ ਉਹਦੇ 'ਚ ਵੀ ਕੀ ਹੋਇਆ ਸੀ, NCR ਸ਼ਾਇਦ ਸਭ ਤੋਂ ਪਹਿਲਾਂ ਲਿਆਏ ਸੀਗੇ ਇਹ ਅਸਮ ਵਾਸਤੇ। ਤਾਂ ਉਹਦੇ 'ਚ ਇਹਨਾਂ ਨੇ ਡਿਟੈਂਸ਼ਨ ਸੈਂਟਰ ਬਣਾਏ ਸਨ ਉੱਥੇ। ਤੇ ਇਹ ਇਤਫਾਕ ਦੇਖੋ ਕਿ ਅੱਜ ਵੀ ਅਸਮ ਦੇ ਵਿੱਚ ਹੀ ਡਿਟੇਨ ਕੀਤਾ ਜਾ ਰਿਹਾ ਲਿਜਾ ਕੇ। ਇਹ ਆਪਣੇ ਆਪ ਦੇ ਵਿੱਚ ਮਤਲਬ ਕਿ ਇੱਕ ਬੜੀ ਵੱਡੀ ਗੱਲ ਹੈ ਕਿ ਉਦੋਂ ਬੰਗਾਲੀਆਂ ਨੂੰ ਇਸ ਤਰ੍ਹਾਂ ਤਾੜਨ ਵਾਸਤੇ ਬਣਾਏ ਸਨ ਤੇ ਤਾੜੇ ਵੀ ਕੁਛ ਬੰਦੇ ਜਿਹੜੇ ਆ, ਔਰ ਬਾਅਦ 'ਚ ਕੰਮ ਤੇ ਲਾਹ ਪੈ ਗਿਆ। ਐਤਕੀ ਇੱਧਰੋਂ ਪੰਜਾਬ 'ਚ ਸੁੱਟੇ ਜਾ ਰਹੇ ਨੇ। ਤਾਂ ਖੈਰ ਨੈਸ਼ਨਲ ਸਿਕਿਉਰਿਟੀ ਐਕਟ ਇਸ ਕਰਕੇ ਲਾਇਆ ਗਿਆ ਕਿ ਛੇਤੀ ਕਿਤੇ ਇੱਕ ਤਾਂ ਨਿਕਲਣਾ, ਦੂਸਰਾ ਕਿ ਜੇ ਇੱਥੇ ਕਿਸੇ ਕੇਸ ਦੇ ਵਿੱਚ ਨਾਮਜ਼ਦ ਕਰਾਂਗੇ ਤੁਹਾਨੂੰ ਪੇਸ਼ ਕਰਨਾ ਪਊਗਾ, ਫਿਰ ਇੱਥੋਂ ਦੀ ਜੇਲ੍ਹ 'ਚ ਰੱਖਣਾ ਪਊਗਾ। ਤਾਂ ਉਹਦੇ ਨਾਲ ਕੀ ਹੈ ਕਿ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਉਹਨੂੰ ਦੂਰ ਦਰਾਜ਼ ਦੇ ਇਲਾਕਿਆਂ 'ਚ ਭੇਜ ਦਿਓ। ਤਾਂ ਇਹ ਵੀ ਪੁਰਾਣੇ ਸਮੇਂ ਦੀ ਕਾਲਾ ਪਾਣੀ ਵਾਲੇ ਸਿਸਟਮ ਦੇ ਹਿਸਾਬ ਕਿਤਾਬ ਦੇ ਨਾਲ ਚੱਲਣ ਵਾਲਾ ਹੀ ਮਾਮਲਾ ਹੈ। ਤਾਂ ਬਈ ਹੁਣ ਜੇ ਆਪਾਂ ਗੱਲ ਕਰੀਏ ਕਿ ਇਹ ਸਾਰਾ ਕੁਛ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ, ਤਾਂ ਮੈਨੂੰ ਤਾਂ ਇਉਂ ਲੱਗਦਾ ਕਿ ਇਹ ਕੋਈ ਪਲੈਨਿੰਗ ਇਹ ਨਹੀਂ ਹੈ ਕਿ ਤੱਤ ਫੱਟ ਹੋਈ ਆ। ਬਹੁਤ ਸੋਚ ਸਮਝ ਕੇ ਇਹਨਾਂ ਨੇ ਵਿਉਂਤ ਕੇ ਸਾਰਾ ਕੁਛ ਕੀਤਾ ਹੈ। ਜਿਸ ਤਰ੍ਹਾਂ ਹਵਾਈ ਜਹਾਜ਼ ਇਹਨਾਂ ਨੇ ਲਿਆਂਦਾ, ਹਵਾਈ ਫੌਜ ਦਾ ਸਪੈਸ਼ਲ,
जिस तरह जेल तैयार की गई है, जिस तरह नीम फौजी दस्ते यकदम सड़कों पे उतर आए, पिंडों तक पहुंच गए, ये मतलब कि साधारण परिस्थितियों च विਉਂਤਬੰਦੀ नहीं हुई, ये बहुत गैर साधारण परिस्थितियों च इन्हां दी विਉਂਤਬੰਦੀ सीगी। ते ਤੁਸੀਂ ਹਿਸਾਬ ਲਾ ਲਓ, ਇੱਥੇ ਬੈਠਿਆਂ ਨੂੰ ਤੁਹਾਨੂੰ ਪਤਾ ਹੋਵੇ ਕਿ ਨਾ, ਜਿਹੜੇ ਮਤਲਬ ਕਿ ਇੱਥੋਂ ਹਿਸਾਬ ਲਾ ਲਓ ਅਬੋਹਰ ਮਖਲੂਕ ਚੰਡੀਗੜ੍ਹ ਤੋਂ ਜਿਹੜੇ 300 ਕਿਲੋਮੀਟਰ ਦੂਰ ਨੇ ਇਲਾਕੇ, ਤਾਂ ਇੱਥੋਂ ਦੇ ਵੀ ਗਲੀ ਗਲੀ ਦੇ ਬੰਦੇ ਦੀ ਲਿਸਟ ਬਣੀ ਹੋਈ ਹੈ, ਜਿਹੜਾ ਵੀ ਬੰਦਾ ਕੋਈ ਸਪੋਰਟਰ ਹੈ, ਹਿਸਾਬ ਲਾ ਲਓ। ਅੱਜ ਇੱਕ ਮੁੰਡੇ ਨੂੰ ਸਾਡੇ ਏਰੀਏ 'ਚ ਇਸ ਕਰਕੇ ਚੁੱਕ ਲਿਆ ਕਿਉਂਕਿ ਪੋਸਟਾਂ ਸ਼ੇਅਰ ਕਰਦਾ ਸੀ। ਤਾਂ ਮਤਲਬ ਜਿਹੜਾ ਡਾਟਾ ਇਕੱਠਾ ਕੀਤਾ ਉਹ ਬਕਾਇਦਾ ਇੱਥੇ ਮੈਨੂੰ ਲੱਗਦਾ ਕਿ ਟੀਮਾਂ ਨੇ ਅਧਿਐਨ ਕੀਤਾ, ਬਹੁਤ ਲੰਬਾ ਸਮਾਂ ਉਹਨਾਂ ਨੇ ਦੇਖਿਆ, ਸਾਰਾ ਕੁਛ ਕਰਕੇ ਲਿਸਟਾਂ ਬਣ ਕੇ ਸਾਰਾ ਕੁਛ ਉਹਨਾਂ ਨੇ ਮਾਰਕ ਕੀਤਾ। तो ये मतलब कि ਵਿਉਂਤਬੰਦੀ ਇਹਨਾਂ ਦੀ ਸੀਗੀ ਜਿਹੜੀ ਉਹ ਬਹੁਤ ਲੰਮੇ ਸਮੇਂ ਤੋਂ ਚੱਲੀ ਆਈ, ਤਾਂ ਫਿਰ ਇੱਕ ਮੌਕੇ ਤੇ ਆ ਕੇ ਉਹਨਾਂ ਨੇ ਅੰਜਾਮ ਦਿੱਤਾ। ਤਾਂ ਹਾਲ ਦੀ ਘੜੀ ਇਸ ਮਾਮਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਖਤੀ ਜਿਹੜੀ ਹੈ ਉਹਦੇ 'ਚ ਕੋਈ ਢਿਲਾਈ ਨਹੀਂ, ਕੋਈ ਢਿੱਲ ਨਹੀਂ ਇਹਨਾਂ ਨੇ ਦਿੱਤੀ। ਹਾਂ, ਇਹ ਭੰਬਲ ਭੂਸਾ ਹਾਲੇ ਵੀ ਬਰਕਰਾਰ ਹੈ ਤੇ ਗ੍ਰਿਫਤਾਰੀ ਹੋ ਗਈ ਹੈ ਕਿ ਨਹੀਂ ਹੋ ਗਈ, ਕਿਉਂਕਿ ਜੋ ਅਮਰਤਪਾਲ ਸਿੰਘ ਦੇ ਚਾਚਾ ਜੀ ਹੈ, ਫਾਦਰ ਸਾਹਿਬ ਨੇ ਜਾਂ ਮਾਤਾ ਜੀ ਨੇ, ਉਹ ਤਾਂ ਕਹਿੰਦੇ ਆ ਕਿ ਅਮਰਤਪਾਲ ਸਿੰਘ ਹਿਰਾਸਤ ਦੇ ਵਿੱਚ ਆ। ਇੱਥੋਂ ਤੱਕ ਕਿ ਉਹਨਾਂ ਦੇ ਪਿਤਾ ਨੇ ਇਹ ਵੀ ਕਿਹਾ ਕਿ ਜੇ ਹਿਰਾਸਤ ਦੇ ਵਿੱਚ ਨਹੀਂ ਤੇ ਸਰੈਂਡਰ ਕਰ ਦੇਵੇ, ਤੇ ਜੇ ਹਿਰਾਸਤ ਦੇ ਵਿੱਚ ਆ ਤਾਂ ਪੁਲਿਸ ਡਿਕਲੇਅਰ ਕਰ ਦੇਵੇ। ਹੁਣ ਇੱਕ ਜਿਹੜੀ ਪਟੀਸ਼ਨ ਪਾਈ ਗਈ ਆ ਉਹਦੇ ਤੇ ਸੁਣਵਾਈ ਹੋਵੇਗੀ ਕੱਲ ਨੂੰ, ਹੋ ਸਕਦਾ ਪੰਜਾਬ ਸਰਕਾਰ ਉਹਦੇ 'ਚ ਕੋਈ ਜਵਾਬ ਦੇਵੇ। ਪਰ ਅਧਿਕਾਰਤ ਤੌਰ ਤੇ ਕਹਿੰਦੇ ਆ ਕਿ ਅਮਰਤਪਾਲ ਸਿੰਘ ਦਾ ਹੱਥ ਨਹੀਂ ਆਇਆ, ਕੁਝ CCTV ਵਗੈਰਾ ਨਿਕਲ ਰਹੀਆਂ ਨੇ। ਪਰ ਗ੍ਰਿਫਤਾਰੀ ਤੇ ਭੰਬਲ ਭੂਸੇ ਦੇ ਦਰਮਿਆਨ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਦੀ ਰਹੀ ਉਹ ਇਹ ਰਹੀ ਕਿ ਨਾ ਸਿਰਫ ਡਰੱਗ ਨਾਲ ਜੋੜਿਆ ਗਿਆ ਅਮਰਤਪਾਲ ਸਿੰਘ ਨੂੰ, ISI ਨਾਲ ਜੋੜਿਆ ਗਿਆ, ਦਾਅਵਾ ਕੀਤਾ ਗਿਆ ਕਿ ਸਾਰਾ ਕੁਛ ਉਧਰੋਂ ਚੱਲ ਰਿਹਾ ਸੀ, ਬਲਕਿ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਬਈ ਇਹ ਬਰੋਬਰ ਇੱਕ ਮਿਲਟਰੀ ਬਣਾ ਰਹੇ ਸੀ ਕਿ ਨਸ਼ਾ ਛਡਾਊ ਕੇਂਦਰ ਦੇ ਵਿੱਚ ਨਸ਼ੇੜੀਆਂ ਦੇ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਆਤਮ ਘਾਤੀ ਤੱਕ ਬਣਾਇਆ ਜਾ ਰਿਹਾ ਸੀ। ਬਹੁਤ ਵੱਡਾ ਦਾਅਵਾ ਤੇ ਇਲਜ਼ਾਮ ਹੈ ਇਹ ਪੁਲਿਸ ਦਾ। ਇਹ ਅਧਿਕਾਰਤ ਗੱਲਾਂ ਅੱਜ IG ਸਾਹਿਬ ਕਹਿ ਰਹੇ ਸਨ ਕਿ ਲੱਗਦਾ ਜੀ ISI ਤੋਂ ਇਹ ਸਾਰਾ ਕੁਛ ਹੋ ਰਿਹਾ ਸੀਗਾ। ਲੱਗਦਾ ਦਾ ਕੀ ਮਤਲਬ ਹੈ? ਜੇ ਹੈ ਤਾਂ ਤੁਸੀਂ ਸਪਸ਼ਟ ਕਰੋ। ਲੱਗਦਾ ਹੈ ਜੀ ਫੰਡਿੰਗ ਉਤੋਂ, ਇਹ ਲੱਗਦਾ ਮਤਲਬ ਕਿ ਦਾਅਵਾ ਮੀਡੀਆ ਤਾਂ ਤੁਹਾਨੂੰ ਪਤਾ ਹੀ ਹੈ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਮਰਤਪਾਲ ਸਿੰਘ ਨੂੰ ਹੁਣ ਪੂਰੀ ਤਰ੍ਹਾਂ ਕਹਿ ਲਓ ਕਿ ਦੇਸ਼ ਵਿਆਪੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਲਹਿਰ ਦਾ ਸਾਹਮਣਾ ਕਰ ਰਿਹਾ, ਜਿੱਥੇ ਉਹਦੇ ਖਿਲਾਫ ਹੇਤ ਫੈਲਾਈ ਜਾ ਰਹੀ ਹੈ। ਜਿਹੜਾ ਨਹੀਂ ਵੀ ਜਾਣਦਾ ਉਹਦੇ ਸਾਹਮਣੇ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਬਈ ਅਮਰਤਪਾਲ ਸਿੰਘ ਬਹੁਤ ਖਤਰਨਾਕ ਬੰਦਾ ਸੀਗਾ। ਤੇ ਇਹੀ ਭਾਜਪਾ ਦੀ ਸਟ੍ਰੈਟਜੀ ਰਹਿੰਦੀ ਹੈ। ਭਾਜਪਾ ਜਦੋਂ ਵੀ ਕੋਈ ਐਕਸ਼ਨ ਕਰੇਗੀ ਤੁਹਾਨੂੰ ਪਤਾ ਹੈ ਉਹਨੂੰ ਬਹੁਤ ਵੱਡਾ ਦਿਖਾਉਂਦੀ ਹੈ, ਤਾਂ ਗੱਲ ਇਹ ਆ ਕਿ ਇਹ ਤਾਂ ਮੈਂ ਅੱਗੇ ਵੀ ਮਿਸਾਲ ਦੇਣਾ ਹੁੰਦਾ, ਜੇ ਤੁਸੀਂ ਇਤਿਹਾਸ ਪੜ੍ਹਿਆ ਹੋਵੇ ਤੇ ਤੁਹਾਨੂੰ ਨਜ਼ਰ ਆਏਗਾ ਕਿ ਜਦੋਂ 2002 ਦੇ ਵਿੱਚ ਗੁਜਰਾਤ ਦੇ ਅੰਦਰ ਬਹੁਤ ਜ਼ਿਆਦਾ ਹਿੰਸਾ ਹੋਈ, ਕਤਲਾਮ ਹੋਏ, ਉਸ ਟਾਈਮ ਕੀ ਹੋਇਆ ਸੀਗਾ ਕਿ ਅਸਥਾਨਾ ਨੇ ਜਿਹੜੀ ਜਾਂਚ ਸ਼ੁਰੂ ਕੀਤੀ ਸੀ SIT ਦੇ ਮੁਖੀ ਦੇ ਤੌਰ ਤੇ, ਤਾਂ ਸ਼ੁਰੂਆਤੀ ਦੌਰ 'ਚ ਉਹਨੇ ਇੰਡੀਆ ਦੇ ਇੱਕ ਬਹੁਤ ਵੱਡੇ ਪੱਤਰਕਾਰ ਨੂੰ ਆਖਿਆ ਸੀਗਾ ਕਿ ਅਸਲ ਦੇ ਵਿੱਚ ਇਹ ਜਿਹੜਾ ਸਾਰਾ ਕੁਝ ਹੋਇਆ ਕਾਰ ਸੇਵਕਾਂ ਤੇ ਸਥਾਨਕ ਮੁਸਲਮਾਨਾਂ ਦੀ ਝੜਪ ਦਾ ਖਿੱਤਾ ਜਾਪਦਾ ਹੈ। ਪਰ ਉਹ ਪੱਤਰਕਾਰ ਕਹਿੰਦਾ, ਉਹਦੀ ਬਕਾਇਦਾ ਕਿਤਾਬ ਮੈਂ ਪੜ੍ਹੀ ਹੋਈ ਹੈ, ਮੇਰੇ ਕੋਲ ਵੀ ਹੈਗੀ ਹੈ, ਜੇ ਕਿਸੇ ਨੇ ਕੋਈ ਹਵਾਲਾ ਲੈਣਾ ਹੋਵੇ ਮੇਥੋਂ। ਤਾਂ ਗੱਲ ਇਹ ਹੈ ਕਿ ਉਹ ਕਹਿੰਦਾ ਕਿ ਉਸ ਤੋਂ ਬਾਅਦ ਜਦੋਂ ਜਾਂਚ ਰਿਪੋਰਟ ਆਈ ਮੈਂ ਹੈਰਾਨ ਰਹਿ ਗਿਆ, ਕਿਉਂਕਿ ਜਾਂਚ ਰਿਪੋਰਟ ਦੇ ਵਿੱਚ ਇਹਨਾਂ ਨੇ ਲਿਖਿਆ ਕਿ ISI ਫੰਡਿੰਗ ਕਰ ਰਹੀ ਸੀ, ਇੱਥੋਂ ਦੇ ਸਥਾਨਕ ਮੁਸਲਮਾਨ ਉਹਨਾਂ ਦੇ ਨਾਲ ਰਲੇ ਹੋਏ ਸਨ। ਤਾਂ ਉਸ ਚੀਜ਼ ਨੂੰ ਨਰਿੰਦਰ ਮੋਦੀ ਹੋਰਾਂ ਨੇ ਇਲੈਕਸ਼ਨ ਦੇ ਵਿੱਚ ਭੁਨਾਇਆ, ਫਿਰ ਇਲੈਕਸ਼ਨ ਜਿੱਤ ਗਏ। ਤੇ ਇਸ ਕਰਕੇ ਮੈਂ ਕਹਿ ਰਿਹਾ, ਤੁਸੀਂ ਸਰਜੀਕਲ ਸਟ੍ਰਾਈਕ ਨੂੰ ਦੇਖੋ, ਸਾਰਾ ਗੇਮ ਚੇਂਜਰ ਸਾਬਤ ਹੋਇਆ ਸੀਗਾ 2019 ਵਾਲੇ ਇਲੈਕਸ਼ਨ 'ਚ, ਕਿਉਂਕਿ ਰਾਸ਼ਟਰਵਾਦੀ ਸੈਂਟੀਮੈਂਟ ਇਸ ਤਰ੍ਹਾਂ ਉਭਾਰਿਆ ਗਿਆ ਕਿ ਡਿਵੈਲਪਮੈਂਟ ਵਗੈਰਾ ਜਿਹੜੇ ਆਰਗੂਮੈਂਟ ਹੁੰਦੇ ਨੇ ਆਮ ਤੌਰ ਤੇ ਉਹ ਸਾਰੇ ਪਿੱਛੇ ਛੁੱਟ ਗਏ ਸਨ। ਤੇ ਇਸ ਕਰਕੇ ਇਹਨਾਂ ਨੇ ਜਿਹੜਾ ਇਹ ਸਾਰਾ ਕੁਛ ਕੀਤਾ, ਉਸ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ 3 ਹਫ਼ਤੇ ਪਿੱਛੇ ਚਲੇ ਜਾਓ, ਅਮਰਤਪਾਲ ਸਿੰਘ ਦੀਆਂ ਇੰਟਰਵਿਊਜ਼ ਖੂਬ ਚੱਲੀਆਂ ਕੌਮੀ ਮੀਡੀਆ ਤੇ। ਤੇ ਜਦੋਂ ਅਮਿਤ ਸ਼ਾਹ ਨੂੰ ਇਹ ਜਾ ਕੇ ਮਿਲੇ ਸਨ ਮੁੱਖ ਮੰਤਰੀ ਸਾਹਿਬ ਬਜਟ ਸੈਸ਼ਨ ਤੋਂ ਕੁਝ ਕੁ ਘੰਟੇ ਪਹਿਲਾਂ, ਸਾਡੇ ਵਰਗਿਆਂ ਨੇ ਉਦੋਂ ਹੀ ਕਹਿ ਦਿੱਤਾ ਸੀਗਾ
ਇਹ ਲਈ ਐਕਸ਼ਨ ਦੀ ਤਿਆਰੀ ਹੈ। ਤਾਂ ਐਕਸ਼ਨ ਉਹਨਾਂ ਨੇ ਇਹ ਪੂਰਾ ਮਿੱਥ ਕੇ ਕੀਤਾ ਤੇ ਪੂਰਾ ਜਿੱਦਾਂ ਕਹ ਲਓ ਕਿ ਵੱਡਾ ਐਕਸ਼ਨ ਜਿਹੜਾ ਆਪਣਾ ਦਰਸਾਇਆ ਵੀ ਜੀ। ਤੁਸੀਂ ਹੋਰ ਕੁਝ ਪੁੱਛਣਾ ਤੇ ਪੁੱਛ ਲਓ। ਹਾਂਜੀ, ਹਾਂਜੀ, ਬਿਲਕੁਲ ਮਿੰਟੂ ਜੀ, ਤੁਹਾਡੀ ਗੱਲਬਾਤ 'ਚ ਵੀ ਸਵਾਲ ਤਾਂ ਬਹੁਤ ਜ਼ਿਆਦਾ ਨੇ ਮਿੰਟੂ ਜੀ।